ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਜੰਮੂ ਕਸ਼ਮੀਰ ਦੇ ਜਿਹੜੇ ਪੁਲਿਸ ਦੇ ਇੱਕ ਡੈਕੋਰੇਟਡ ਆਫਿਸਰ ਦਵਿੰਦਰ ਸਿੰਘ ਦੀ, ਕਿਵੇਂ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਵਿੱਚੋਂ ਜਦੋਂ ਉਹ ਚੰਡੀਗੜ੍ਹ ਨੂੰ ਜਾਣਾ ਤੇ ਫਿਰ ਦਿੱਲੀ ਨੂੰ ਜਾਣ ਦੀ ਜਿਹੜੀਆਂ ਮੀਡੀਆ ਦੇ ਵਿੱਚ ਜੋ ਡੀਟੇਲਸ ਆਈਆਂ ਨੇ, ਕਿਵੇਂ ਉਹਨਾਂ ਦੇ ਨਾਲ ਜਿਹੜੇ ਜੈਸ਼-ਏ-ਮੁਹੰਮਦ ਦੇ ਸੈਕੰਡ ਇਨ ਕਮਾਂਡ ਉਹਨਾਂ ਦੇ ਮੌਜੂਦ ਸੀ, ਸਰੈਂਡਰ ਕਰਾਉਣ ਲੈ ਕੇ ਜਾ ਰਹੇ ਸੀ, ਕੀ ਕਰਾਉਣ ਲੈ ਕੇ ਜਾ ਰਹੇ ਸੀ, ਪਰ ਉਹਦੇ ਤੋਂ ਬਾਅਦ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਹੁਣ ਜਿਹੜਾ ਕੇਸ ਹੈਗਾ ਉਹ ਸੈਂਟਰਲ ਏਜੰਸੀਆਂ ਡੀਲ ਕਰ ਰਹੀਆਂ ਨੇ, ਪਰ ਇਹ ਜਿਹੜੀ ਸਾਰੀ ਘਟਨਾਕ੍ਰਮ ਸਾਡੇ ਸਾਹਮਣੇ ਆਇਆ ਹੈ, ਇਹਦੇ 'ਤੇ ਕਈ ਜਿਹੜੇ ਸਵਾਲ ਹੈਗੇ ਆ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਉੱਠੇ ਆ, ਅਤੇ ਖਾਸ ਤੌਰ 'ਤੇ ਦਵਿੰਦਰ ਸਿੰਘ ਦੇ ਉੱਤੇ, ਜਿਹੜੇ ਕਿ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਡੈਕੋਰੇਟਡ ਆਫਿਸਰ, ਉਹਨਾਂ ਨੂੰ ਪਿਛਲੇ ਸਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ ਉਸ ਨੂੰ ਮੁੱਖ ਰੱਖਦਿਆਂ ਹੋਇਆਂ, ਤੇ ਪਰ ਜਿਹੜੇ ਸਵਾਲ ਉੱਠ ਰਹੇ ਨੇ ਉਹ ਉੱਠ ਰਹੇ ਨੇ ਇਸ ਸਾਰੇ ਪਾਰਟ ਦੇ ਵਿੱਚ ਜਿਹੜੀਆਂ ਭਾਰਤੀਆਂ ਏਜੰਸੀਆਂ ਨੇ ਉਹਨਾਂ ਦੀ ਇਨਵੋਲਵਮੈਂਟ ਬਾਰੇ। ਉਹ ਭਾਵੇਂ 2001 ਦੇ ਵਿੱਚ ਜਦੋਂ ਪਾਰਲੀਮੈਂਟ ਦੇ ਉੱਤੇ, ਭਾਰਤੀ ਪਾਰਲੀਮੈਂਟ ਦੇ ਉੱਤੇ ਹਮਲਾ ਹੁੰਦਾ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਅਫਜ਼ਲ ਗੁਰੂ ਨੂੰ ਉਸ ਮਾਮਲੇ ਦੇ ਵਿੱਚ ਜਿਹੜੀ ਹੈਗੀ ਹੈ ਫਾਂਸੀ ਦੀ ਗੱਲ ਆਉਂਦੀ ਹੈ, ਤੇ ਉਹਨਾਂ ਵੱਲੋਂ ਜਿਹੜਾ ਇੰਕਸ਼ਾਫ ਕੀਤਾ ਗਿਆ ਸੀ ਕਿ ਦਵਿੰਦਰ ਸਿੰਘ ਹੀ ਉਹ ਪੁਲਿਸ ਆਫਿਸਰ ਹੈ ਜਿਸ ਨੇ ਉਹਨਾਂ ਦੇ ਉੱਤੇ ਦਬਾਅ ਬਣਾਇਆ ਤੇ ਦਿੱਲੀ ਲੈ ਕੇ ਜਾਣਾ ਉਹਨਾਂ ਨੂੰ, ਤੇ ਉੱਥੇ ਜਾ ਕੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ, ਤੇ ਉਹ ਸਾਰੇ ਮਾਮਲੇ ਦੇ ਵਿੱਚ ਦਵਿੰਦਰ ਸਿੰਘ ਦੀ ਇਨਵੋਲਵਮੈਂਟ, ਤੇ ਉਹਦੇ ਵੱਲ ਉਂਗਲ ਚੁੱਕ ਕੇ ਇਹ ਕਹਿਣਾ ਕਿ ਇਸ ਸਾਰੇ ਦਾ ਜਿਹੜਾ ਮਾਸਟਰ ਮਾਈਂਡ ਹੈ ਜਾਂ ਇਸ ਸਾਰੇ ਨੂੰ ਜਿਹੜਾ ਲੀਡ ਕਰਨ ਵਾਲਾ ਹੈ ਉਹ ਦਵਿੰਦਰ ਸਿੰਘ ਹੈ। ਕੋਈ ਉਹਦੇ 'ਤੇ ਕਾਰਵਾਈ ਨਹੀਂ ਸੀ ਹੋਈ ਹਜੇ ਤੱਕ, ਤੇ ਹੁਣ ਇਹ ਸਵਾਲ ਉੱਠ ਰਹੇ ਆ। ਜਿਹੜੀ ਅਫਜ਼ਲ ਗੁਰੂ ਵੱਲੋਂ ਲੈਟਰ ਲਿਖੀ ਗਈ ਹੈ ਉਸ ਦੇ ਵਿੱਚੋਂ ਉਹ ਕੱਢ ਕੇ ਹੁਣ ਮੀਡੀਆ ਦੇ ਵਿੱਚ ਇਹਦੇ 'ਤੇ ਚਰਚਾ ਵੀ ਹੋ ਰਹੀ ਹੈ। ਸੋ ਇਸੇ ਦੇ ਨਾਲ ਸਵਾਲ ਜਿਹੜਾ ਪੁਲਵਾਮਾ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਪਿਛਲੇ ਸਮੇਂ ਦੇ ਵਿੱਚ, ਪੁਲਵਾਮਾ ਹਮਲੇ ਦੀ ਘਟਨਾ ਹੋਵੇ, ਜਾਂ ਓਵਰਆਲ ਜਦੋਂ ਅਸੀਂ ਏਜੰਸੀਆਂ ਦੀ ਗੱਲ ਕਰਦੇ ਹਾਂ ਤਾਂ ਉਹਦਾ ਸਿੱਧਾ ਕਨੈਕਸ਼ਨ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਭਾਰਤ ਦੇ ਇਸ ਵਕਤ, ਅਜੀਤ ਡੋਵਲ, ਉਹਨਾਂ ਦੇ ਨਾਲ ਜਾ ਕੇ ਜੁੜਦਾ ਹੈ। ਤੇ ਸਿੱਧਾ ਸਵਾਲ ਉੱਠਦਾ ਹੈ ਕਿ ਕੀ ਦਵਿੰਦਰ ਸਿੰਘ ਦੇ ਜਿਹੜੇ ਤਾਰ ਨੇ ਉਹ ਅਜੀਤ ਡੋਵਲ ਨਾਲ ਜੁੜੇ ਹੋਏ ਸੀ। ਜਿਹੜੀ ਇਹ ਸਾਰੀ ਖੇਡ ਹੈ, ਇਹ ਕੀ ਖੇਡ ਚੱਲ ਰਹੀ ਸੀ, ਤੇ ਹੁਣ ਜਿਹੜਾ ਸਾਰਾ ਘਟਨਾਕ੍ਰਮ ਹੈ, ਇੱਕ ਸਵਾਲ ਇਹਦੇ 'ਚ ਇਹ ਵੀ ਵੱਡਾ ਉੱਠਦਾ ਵੀ ਜਿਹੜਾ ਫਿਰ ਉਹ ਪਾਰਲੀਮੈਂਟ ਦੇ ਉੱਤੇ ਹਮਲਾ ਹੋਇਆ ਸੀ, ਜੇ ਦਵਿੰਦਰ ਸਿੰਘ ਉਹਦੇ ਵਿੱਚ ਇਨਵੋਲਵਡ ਸੀ ਤੇ ਇੱਕ ਬੰਦਾ ਤੇ ਨਹੀਂ ਇਹ ਸਾਰਾ ਘਟਨਾਕ੍ਰਮ ਰਚਾ ਸਕਦਾ ਇਸ ਲੈਵਲ ਦਾ, ਤੇ ਕਿਤੇ ਨਾ ਕਿਤੇ ਕੀ ਉਹ ਇੱਕ ਇਨਸਾਈਡ ਜੌਬ ਸੀ। ਸੋ ਇਸੇ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਜਿਹੜੀਆਂ ਏਜੰਸੀਆਂ ਹੈ ਨੇ ਉਹ ਕਿਸ ਹਿਸਾਬ ਨਾਲ ਕੰਮ ਕਰਦੀਆਂ ਨੇ, ਤੇ ਇਸ ਸਾਰੇ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਇਹਦੇ ਵਿੱਚੋਂ ਸਾਨੂੰ ਕੀ ਸਮਝ ਆਉਂਦਾ ਹੈ। ਇਹ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਅੱਜ TV84 ਦੇ ਕੈਨੇਡਾ ਦੇ ਬਿਊਰੋ ਚੀਫ ਸਰਦਾਰ ਮਨਵੀਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ ਮੌਂਟਰੀਅਲ ਤੋਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਅਮਰਵੀਰ ਸਿੰਘ ਜੀ, ਤੁਹਾਨੂੰ ਔਰ TV84 ਨੂੰ ਦੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਔਰ ਸਰੋਤਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਸ਼ੁਰੂਆਤ ਕਰੀਏ, ਘਟਨਾਕ੍ਰਮ ਕੀ ਹੋਇਆ, ਕਿਵੇਂ ਹੋਇਆ, ਇਹਦੇ 'ਤੇ ਬਹੁਤ ਵਿਚਾਰ ਚਰਚਾ ਹੋਈ ਹੈ ਪਿਛਲੇ ਸਮੇਂ 'ਚ। ਅਸੀਂ TV84 ਦੇ ਮਾਧਿਅਮ ਰਾਹੀਂ ਵੀ ਇਹਦੇ 'ਤੇ ਗੱਲਬਾਤ ਕੀਤੀ ਹੈ। ਮੈਂ ਵੇਰਵੇ ਦੇ ਵਿੱਚ ਜਾਂ ਡੀਟੇਲਸ ਉਹਨਾਂ ਡੀਟੇਲਸ ਦੇ ਵਿੱਚ ਨਾ ਜਾਂਦਾ ਹੋਇਆ ਗੱਲਬਾਤ ਦਾ ਫੋਕਸ ਇਸ ਵੱਲ ਲਿਆਉਣਾ ਚਾਹੂੰਗਾ ਕਿ ਇਹਦੇ ਬਿਹਾਈਂਡ ਕੀ ਨਜ਼ਰ ਆ ਰਿਹਾ, ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ, ਕਿਵੇਂ ਦੇਖਦੇ ਹੋ ਇਹਨੂੰ? ਇਹਦੇ ਬਿਹਾਈਂਡ ਜਿਹੜਾ ਇੱਕ ਸਵਾਲ ਉੱਠ ਰਿਹਾ ਵੀ ਇਹਦੇ ਵਿੱਚ ਭਾਰਤ ਦੀਆਂ ਏਜੰਸੀਆਂ ਦੀ ਇਨਵੋਲਵਮੈਂਟ ਕਿਸ ਲੈਵਲ ਤੱਕ ਹੈ, ਉਸ ਸਵਾਲ ਦੇ ਜਵਾਬ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਸਾਰੇ ਘਟਨਾਕ੍ਰਮ ਚੋਂ ਕੀ ਸਾਹਮਣੇ ਆਉਂਦਾ? ਸਰਦਾਰ ਅਮਰਵੀਰ ਸਿੰਘ ਜੀ, ਇਹ ਗੱਲ ਕਰਨ ਤੋਂ ਪਹਿਲਾਂ ਮੇਰਾ ਖਿਆਲ ਆ ਇਹ ਵੀ ਦੱਸਣਾ ਸਾਡਾ ਫਰਜ਼ ਬਣਦਾ ਕਿ ਇਹ ਐਸੀ ਕੀ ਜ਼ਰੂਰਤ ਹੈ ਇਸ ਨਿਊਜ਼ ਨੂੰ ਵੀ TV84 ਲਗਾਤਾਰਤਾ ਦੇ ਨਾਲ ਜਦੋਂ ਦੀ ਇਹ ਨਿਊਜ਼ ਬ੍ਰੇਕ ਹੋਈ ਆ ਤਾਂ ਲਗਾਤਾਰ ਦੇ ਨਾਲ ਆਪਣੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਸ ਘਟਨਾਕ੍ਰਮ ਦਾ ਜ਼ਿਕਰ ਕਰਦਾ ਆ ਰਿਹਾ ਜੀ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਭਾਰਤ ਦਾ ਜਿਹੜਾ ਅਖੌਤੀ ਗੋਦੀ ਮੀਡੀਆ, ਜਿਹਨੂੰ ਹਰ ਇੱਕ ਜਿਹੜਾ ਬੰਦਾ ਉੱਥੇ ਜਿਹੜਾ ਹਿੰਦੂ ਨਹੀਂ ਹੈ ਉਹ ਅੱਤਵਾਦੀ ਲੱਗਦਾ, ਅੱਜ ਕੀ ਉਹਨਾਂ ਦੀ ਮਜਬੂਰੀ ਹੈ ਕਿ ਅੱਜ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ
ਉਹਨਾਂ ਦਾ ਚਾਹੇ ਜੀ ਨਿਊਜ਼ ਹੋਏ, ਚਾਹੇ ਉਹਨਾਂ ਦੇ ਪ੍ਰਾਈਮ ਟਾਈਮ ਹੋਣ, ਚਾਹੇ ਰਿਪਬਲਿਕ ਹੋਵੇ, ਨਵ ਭਾਰਤ ਹੋਵੇ, ਜਿਹੜਾ ਹਮੇਸ਼ਾ ਜਿਹੜੀ ਇਹ ਸਰਕਾਰੀ ਬੋਲੀ ਬੋਲਦਾ, ਐਡਾ ਵੱਡਾ ਘਟਨਾਕ੍ਰਮ ਹੋ ਜਾਵੇ। ਇੱਕ ਇਹਨਾਂ ਦਾ ਆਪਣਾ ਆਫੀਸਰ ਐਡੇ ਵੱਡੇ ਰੈਂਕ ਦੇ ਉੱਤੇ ਜਿਹੜਾ ਅੱਤਵਾਦੀ ਕਹੇ ਜਾਂਦੇ ਲੋਕਾਂ ਨੂੰ ਉੱਥੇ ਜਿਹੜਾ ਉਹ ਲੈ ਕੇ ਜਾ ਰਿਹਾ, ਉਹਨਾਂ ਨੂੰ ਟ੍ਰਾਂਸਫਰ ਕਰਾ ਰਿਹਾ, ਇਹ ਕੀ ਕਾਰਨ ਹੈ ਕਿ ਉਹਦੇ ਬਾਰੇ ਇਹਨਾਂ ਦਾ ਜਿਹੜਾ ਮੀਡੀਆ ਜਿਹੜਾ ਇਹਨਾਂ ਦੇ ਪੇਰੋਲ ਤੇ ਆ ਉਹ ਚੁੱਪ ਹੈ। ਸੋ ਸਾਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਸਾਰੀ ਗੇਮ ਕੀ ਹੈ ਜਦੋਂ ਅਸੀਂ ਮੀਡੀਆ ਦੀ ਕਾਰਗੁਜ਼ਾਰੀ ਬਾਰੇ ਵੇਖਦੇ ਹਾਂ। ਔਰ ਖਾਸ ਕਰਕੇ ਪੰਜਾਬ ਦੇ ਹਵਾਲੇ ਦੇ ਨਾਲ ਸਾਡੇ ਲਈ ਇਹ ਪਹਿਲੀ ਐਸੀ ਨਿਊਜ਼ ਨਹੀਂ ਹੈ। ਪੰਜਾਬ ਦੇ ਵਿੱਚ ਜਦੋਂ ਖਾੜਕੂਵਾਦ ਆ ਜਿਹੜਾ, ਜੁਝਾਰੂਆਂ ਦਾ ਜ਼ੋਰ ਆ ਜਿਹੜਾ, ਉਹ ਪੂਰੇ ਜੋਬਨ ਤੇ ਸੀ। ਕਿਸ ਤਰ੍ਹਾਂ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਇਹਨਾਂ ਸਰਕਾਰੀ ਬੰਦਿਆਂ ਨੇ ਆਪਣੀਆਂ ਕੈਟਾਂ ਰਾਹੀਂ, ਏਜੰਸੀਆਂ ਰਾਹੀਂ ਕਿੰਨੀਆਂ ਖੇਡਾਂ ਖੇਡੀਆਂ ਕਿ ਇਹਨਾਂ ਨੇ, ਜਿਵੇਂ ਇਹਨਾਂ ਦੇ ਆਪਣੇ ਹੀ ਉਸ ਵੇਲੇ ਦੇ ਇੰਸਪੈਕਟਰ ਪਿੰਕੀ ਕੈਟ ਆ ਜਿਹੜਾ, ਉਸ ਵੇਲੇ ਉਹ ਜਿਹੜਾ ਇੱਕ ਐਸਪੀਓ ਭਰਤੀ ਹੁੰਦਾ ਤੇ ਇੰਸਪੈਕਟਰ ਤੱਕ ਉਹ ਪਹੁੰਚਦਾ, ਡੀਐਸਪੀ ਦੇ ਰੈਂਕ ਤੱਕ ਉਹ ਕੰਮ ਕਰਦਾ। ਔਰ ਕਿਸ ਤਰ੍ਹਾਂ ਉਹਨੇ ਦੱਸਿਆ ਕਿ ਭਾਰਤੀ ਏਜੰਸੀਆਂ ਕਿਵੇਂ ਸਾਨੂੰ ਕੀਲੇ ਪਟਕੇ ਬਣਾ ਕੇ ਬੱਸਾਂ ਦੇ ਵਿੱਚੋਂ ਕਹਿੰਦੇ ਸੀ ਇੱਕ ਫਿਰਕੇ ਦੇ ਲੋਕਾਂ ਨੂੰ ਕੱਢ ਕੇ ਮਾਰੋ, ਭਾਵ ਕਿ ਹਿੰਦੂਆਂ ਨੂੰ ਬੱਸਾਂ ਚੋਂ ਕੱਢ ਕੇ ਮਾਰੋ, ਤਾਂ ਕਿ ਇਹ ਜਿਹੜਾ ਸਾਰਾ ਇਲਜ਼ਾਮ ਆ ਉਹ ਸਿੱਖਾਂ ਸਿਰ ਮੜਿਆ ਜਾ ਸਕੇ ਔਰ ਜਿਹੜੀ ਆਪਣੀ ਆਜ਼ਾਦੀ ਲਈ ਸੰਘਰਸ਼ਮਈ ਚੱਲ ਰਹੀ ਜਿਹੜੀ ਲਹਿਰ ਹੈ ਉਹਨੂੰ ਬਦਨਾਮ ਕੀਤਾ ਜਾ ਸਕੇ। ਔਰ ਇਹ ਦਵਿੰਦਰ ਸਿੰਘ ਦਾ ਟਰੈਕ ਰਿਕਾਰਡ ਵੀ ਹੈ, ਇਹ ਕੋਈ ਅੱਜ ਦਾ ਨਹੀਂ ਹੈ। ਜਿਵੇਂ ਤੁਸੀਂ ਆਪਣੀਆਂ ਗੱਲਾਂ 'ਚ ਦੱਸਿਆ ਹੀ ਹੈ ਕਿ ਅਫਜ਼ਲ ਗੁਰੂ ਦੇ ਸਮੇਂ ਤੋਂ ਕਿਵੇਂ ਉਸ ਇੱਕ ਨੌਜਵਾਨ ਨੂੰ ਜਿਹੜਾ ਉਹ ਲਾਈਨ ਛੱਡ ਚੁੱਕਾ ਸੀ, ਲਾਈਨ ਛੱਡ ਕੇ ਜਿਹੜੀ ਆ ਉਹ ਆਪਣੇ ਇੱਕ ਰੋਜ਼ਮर्रा ਦੀ ਜਿਹੜੇ ਆ ਰੁਜ਼ਗਾਰ ਦੇ ਲਈ ਆਪਣਾ ਕੋਈ ਛੋਟਾ ਮੋਟਾ ਕੰਮ ਧੰਦਾ ਜਿਸਨੇ ਚਲਾਇਆ, ਉਸ ਲਹਿਰ ਨੂੰ ਛੱਡ ਕੇ ਇਹਨਾਂ ਦੀ ਅਖੌਤੀ ਮੁੱਖ ਧਾਰਾ ਦੇ ਵਿੱਚ ਆ ਕੇ ਕਿਵੇਂ ਉਸ ਨੂੰ ਇਸੇ ਹੀ ਬੰਦੇ ਨੇ ਆਪਣੇ ਟਰੈਪ ਦੇ ਵਿੱਚ ਫਸਾ ਕੇ, ਉਹ ਬੰਦਾ ਜਿਹੜਾ ਕਸ਼ਮੀਰੀ ਵੀ ਨਹੀਂ ਸੀ, ਮੁਹੰਮਦ ਨਾਮ ਦਾ ਬੰਦਾ ਜਿਹੜਾ, ਉਹ ਦਿੱਲੀ ਪਹੁੰਚਾਇਆ, ਉਹਦੇ ਰਾਹੀਂ ਉੱਥੋਂ ਉਹਨੂੰ ਜਿਹੜਾ ਸਮਾਨ ਮੁਹੱਈਆ ਕਰਾਇਆ, ਉਹਦੀ ਅਕਮੋਡੇਸ਼ਨ ਦਾ ਅਰੇਂਜਮੈਂਟ ਕਰਾਇਆ। ਔਰ ਉਹੀ ਬੰਦਾ ਜਿਹੜਾ ਇਹਨਾਂ ਦਾ ਅਖੌਤੀ ਪਾਰਲੀਮੈਂਟ ਦਾ ਜਿਹੜਾ ਅਟੈਕ ਹੈ ਸੋ ਕਾਲਡ, ਉਹਦੇ ਵਿੱਚ ਮੁੱਖ ਦੋਸ਼ੀ ਦੇ ਵਜੋਂ ਉੱਭਰ ਕੇ ਆਇਆ। ਇਹ ਕੀ ਕਾਰਨ ਹੈ ਕਿ ਅਫਜ਼ਲ ਗੁਰੂ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨੇ ਇਸ ਗੱਲ ਦਾ ਖੁਲਾਸਾ ਕੀਤਾ ਔਰ ਇੱਥੇ ਹੀ ਨਹੀਂ, ਉਹਨੇ ਸੁਪਰੀਮ ਕੋਰਟ ਦੇ ਜੱਜ ਨੂੰ ਵੀ ਆਪਣੇ ਬਿਆਨਾਂ ਦੇ ਵਿੱਚ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਇਸ ਤਰ੍ਹਾਂ ਹੋਇਆ ਕਿ ਇਹ ਜਿਹੜਾ ਬੰਦਾ ਦਵਿੰਦਰ ਸਿੰਘ ਨਾਂ ਦਾ, ਇਹ ਏਜੰਸੀਆਂ ਦਾ ਜਿਹੜਾ ਰਿਕਰੂਟ ਹੈ, ਇਹਨੇ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਕੰਮ ਸਾਡੇ ਕੋਲ ਸਾਰਾ ਕਰਾਇਆ ਜੀ। ਔਰ ਉਹਦੇ ਬਾਵਜੂਦ ਵੀ ਇਸ ਵੱਲ ਕੋਈ ਤਵੱਜੋ ਨਾ ਦਿੱਤੇ ਜਾਣਾ, ਇਹਨੂੰ ਲਗਾਤਾਰ ਜਿਹੜੀਆਂ ਨੇ ਤਰੱਕੀਆਂ ਬਖਸ਼ੀਆਂ ਜਾਣੀਆਂ, ਗਲੰਟਰੀ ਅਵਾਰਡ ਜਿਹੜੇ ਇਹਨੂੰ ਦਿੱਤੇ ਜਾਣੇ। ਸੋ ਇਹ ਇਸ ਗੱਲ ਦੇ ਵੱਲ ਕੋਈ ਵੀ ਮੇਰਾ ਮਤਲਬ ਹੈ ਕਿ ਕੋਈ ਹਨੇਰਾ ਨਹੀਂ ਰਹਿ ਜਾਂਦਾ ਕਿ ਇਹ ਅਸਲ ਦੇ ਵਿੱਚ ਕੀ ਖੇਡ ਹੈ। ਸੋ ਸਾਨੂੰ ਇਹਨਾਂ ਖੇਡਾਂ ਨੂੰ ਜਿਹੜਾ ਉਹ ਬੇਨਕਾਬੀ ਅਸੀਂ ਬੇਖੂਬੀ ਕਰ ਰਹੇ ਹਾਂ। TV 84 ਦੇ ਮੰਚ ਤੋਂ ਇਹ ਗੱਲ ਲਗਾਤਾਰਤਾ ਦੇ ਨਾਲ ਕੀਤੀ ਜਾ ਰਹੀ ਹੈ। ਇਹ ਸਾਡੇ ਭਰਾਵਾਂ ਨੂੰ ਸਬਕ ਹੈ ਜਿਨ੍ਹਾਂ ਨੂੰ ਹਜੇ ਵੀ ਕੋਈ ਸ਼ੱਕ ਹੈ ਕਿ ਏਜੰਸੀਆਂ ਆਪਣੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਅਮਲੀ ਜਾਮਾ ਬਚਾਉਣ ਦੇ ਲਈ ਉਸ ਮੁਲਕ ਦੇ ਵਿੱਚ ਅਖੌਤੀ ਅਰਾਜਕਤਾ ਫੈਲਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦੀਆਂ ਨੇ। ਇਹ ਬਹੁਤ ਵੱਡਾ ਪ੍ਰੂਫ ਹੈ। ਜੇ ਹਜੇ ਵੀ ਕਿਸੇ ਦੀਆਂ ਅੱਖਾਂ ਨਾ ਖੁੱਲਣ ਤੇ ਫੇਰ ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਟਦਾ ਕਿ ਮੈਂ ਸ਼ਾਇਦ ਬਚ ਜਾਵਾਂਗਾ, ਪਰ ਕਬੂਤਰ ਬਚਦਾ ਨਹੀਂ। ਔਰ ਇਹੋ ਅੰਜਾਮ ਜਿਹੜਾ ਅਖੌਤੀ ਭਾਰਤੀ ਲੋਕਤੰਤਰ ਦੇ ਚੰਗੁਲ ਦੇ ਵਿੱਚ ਫਸੇ ਉਹਨਾਂ ਲੋਕਾਂ ਦਾ ਹੋਣ ਜਾ ਰਿਹਾ ਜਿਹੜੇ ਅਜੇ ਵੀ ਉਸ ਗੁਲਾਮੀ ਦੇ ਜਲਵੇ ਨੂੰ ਜਿਹੜਾ ਉਹ ਸਮਝ ਨਹੀਂ ਪਾ ਰਹੇ। ਜੀ ਮਨਵੀਰ ਸਿੰਘ ਜੀ, ਜਦੋਂ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਜੰਮੂ ਕਸ਼ਮੀਰ ਪੁਲਿਸ ਦੇ ਸੀਨੀਅਰ ਅਫਸਰ ਨੇ ਗ੍ਰਿਫਤਾਰ ਕੀਤਾ ਤੇ ਜਿਹੜਾ ਇੱਕ ਬਿਆਨ ਜਿਹੜਾ ਕੱਲ BBC ਵੱਲੋਂ ਵੀ ਕੋਟ ਕੀਤਾ ਗਿਆ ਕਿ ਦਵਿੰਦਰ ਸਿੰਘ ਨੇ ਦਿੱਤਾ, ਉਹ ਇਹ ਸੀ ਕਿ सर आपने जो हमारा प्लान है वो खराब कर दिया है। सो ਜਿਹੜਾ ਜਿਹੜੀ ਇਹ ਗੱਲ ਕਹੀ ਜਾਣੀ ਹੈ ਵੀ ਸਾਰੀ ਖੇਡ ਵਿਗਾੜ ਦਿੱਤੀ ਹੈ ਜਾਂ ਸਾਰਾ ਤੁਸੀਂ ਪਲਾਨ ਫੇਲ ਕਰ ਦਿੱਤਾ ਆ, ਉਹ ਬੜੇ ਤਰ੍ਹਾਂ ਦੇ ਜਿਹੜੇ ਇੰਡੀਕੇਸ਼ਨ ਨੇ ਉਹ ਪੈਦਾ ਕਰਦਾ ਆ ਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਉਹ ਦੋ ਬੰਦਿਆਂ ਨੂੰ, ਜੈਸ਼ੇ ਮੁਹੰਮਦ ਦਾ ਸੈਕੰਡ ਇਨ ਕਮਾਂਡ ਤੇ ਹੋਰ ਉਹਨਾਂ ਨੂੰ ਪੰਜਾਬ ਲੈ ਚੰਡੀਗੜ੍ਹ ਦੀ ਵਾਇਆ ਫਿਰ ਦਿੱਲੀ ਜਾਣਾ, ਇਹ ਸਾਰਾ ਜਿਹੜਾ ਪਾਰਟ ਹੈਗਾ 26 ਜਨਵਰੀ ਦਾ ਹੋਣਾ, ਰਿਪਬਲਿਕ ਡੇ ਤੇ ਕਿਤੇ ਨਾ ਕਿਤੇ ਕਸ਼ਮੀਰ ਦੇ ਵਿੱਚ ਜਾਂ ਓਵਰਆਲ ਜਿਹੜੀ ਸਾਰੀ ਸਿਚੁਏਸ਼ਨ ਬਣੀ ਹੋਈ ਹੈ ਕਿ ਇਹ ਕਿਆਸਰਾਈਆਂ ਨਹੀਂ ਇੱਥੇ ਲਾਉਣੀਆਂ ਬਣਦੀਆਂ ਜਾਂ ਜਿਹੜੀਆਂ ਲੱਗ ਰਹੀਆਂ ਨੇ ਕਿ ਉਦੋਂ ਦਾ ਪਾਰਲੀਮੈਂਟ ਦੇ ਉੱਤੇ ਜਿਹੜਾ ਅਟੈਕ ਹੋਇਆ ਉੱਦਾਂ ਦਾ ਕੋਈ ਕਾਰਾ ਜਿਹੜਾ ਹੈ ਉਹ ਦੁਬਾਰਾ
ਕਰਵਾਉਣ ਦੀ ਜਿਹੜੀ ਸਾਜ਼ਿਸ਼ ਹੈ ਉਹ ਹੋ ਰਹੀ ਸੀ? ਜੀ ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜਾ ਘਟਨਾਕ੍ਰਮ ਹੋਇਆ ਇਹਦੇ ਤੋਂ ਤਾਂ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦਾ ਹੁਣ ਪਰਦਾ ਨਹੀਂ ਰਹਿ ਜਾਣਾ ਚਾਹੀਦਾ। ਔਰ ਮੈਂ ਉਚੇਚਾ ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਇਹਨਾਂ ਦੇ ਆਪਣੇ ਹੀ ਇੱਕ ਰਾਹ ਦੇ ਐਕਸ ਸਰਵਿਸਮੈਨ ਨੇ, ਜਦੋਂ ਉਹ ਜੌਬ ਤੋਂ ਬਾਹਰ ਹੋ ਕੇ ਅਮਰੀਕਾ ਜਾਂ ਕਿਸੇ ਹੋਰ ਮੁਲਕ ਦੇ ਵਿੱਚ, ਉਹਨੇ ਮੈਨੂੰ ਹੁਣ ਪੂਰਾ ਵਾਕਿਆ ਯਾਦ ਨਹੀਂ ਹੈ ਪਰ ਆਪਾਂ ਉਹਨੂੰ ਦੱਸ ਵੀ ਸਕਦੇ ਹਾਂ ਕਿਵੇਂ ਉਹਨੇ ਕਬੂਲ ਕੀਤਾ ਸੀ ਕਿ UAPA ਵਰਗੇ ਕਾਨੂੰਨ ਨੇ ਉਹਨਾਂ ਨੂੰ ਲਿਆਉਣ ਦੇ ਲਈ, ਅਖੌਤੀ ਐਂਟੀ ਟੈਰਰਿਜ਼ਮ ਜਿਹਨਾਂ ਨੂੰ ਇਹ ਕਹਿੰਦੇ ਆ, ਇਹ ਜਿਹੜਾ 26/11 ਦਾ ਹਮਲਾ, ਮੁੰਬਈ ਹਮਲੇ, ਪਾਰਲੀਮੈਂਟ ਤੇ ਹਮਲਾ, ਇਹ ਸਾਰੀ ਇਹਨਾਂ ਦੀ ਇਨਸਾਈਡ ਗੇਮ ਸੀ ਔਰ ਇਹ ਇਹਨਾਂ ਦਾ ਆਪਣਾ ਬੰਦਾ ਖੁਲਾਸਾ ਕਰ ਚੁੱਕਾ। ਔਰ ਜੇ ਸਿੱਖਾਂ ਦੇ ਹਵਾਲੇ ਨਾਲ ਦੇਖਣਾ ਹੋਏ ਤਾਂ ਮੁਲਾਇਮ ਧਰ ਦੀ ਜਿਹੜੀ ਕਿਤਾਬ ਹੈ, ਜਿਹੜੀ ਖੁੱਲੇ ਭੇਦ, ਓਪਨ ਸੀਕ੍ਰੇਟ, ਉਹਦੇ ਵਿੱਚ ਭਾਵੇਂ ਪੂਰੀ ਦੀ ਪੂਰੀ ਕਿਤਾਬ ਦੇ ਉੱਤੇ ਅੱਖਾਂ ਮੀਚ ਕੇ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਖਿਰਕਾਰ ਖੇਡ ਤਾਂ ਇਹਨਾਂ ਏਜੰਸੀਆਂ ਦੀ ਹੁੰਦੀ ਹੈ ਕਿ ਕਿੰਨਾ ਕੁ ਅਸੀਂ ਲੋਕਾਂ ਨੂੰ ਸੱਚ ਦੱਸਣਾ ਔਰ ਕਿੰਨਾ ਕੁ ਮਲਗੋਬਾ ਕਰਨਾ। ਪਰ ਫਿਰ ਵੀ ਕਾਫੀ ਸਾਰੇ ਫੈਕਟ ਨੇ ਜਿਹੜੇ ਇਕਬਾਲੇ ਜੁਰਮ ਹੈ ਉਹਦੇ ਵਿੱਚ ਉਸ ਸਾਬਕਾ ਰॉ ਦੇ ਚੀਫ ਵੱਲੋਂ। ਸੋ ਉਹ ਸਾਰੇ ਨੂੰ ਵੇਖਦੇ ਹੋਇਆ ਮੇਰਾ ਖਿਆਲ ਹੈ ਕਿ ਆਪਾਂ ਤਾਂ ਸਮਝਦੇ ਹਾਂ, ਜਿਹੜੇ ਸਮਝ ਰੱਖਦੇ ਆ ਕਿ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਗੁਲਾਮ ਕੀਤਾ ਗਿਆ, ਪਰ ਮੇਰਾ ਖਿਆਲ ਹੈ ਕਿ ਉਹਨਾਂ ਵੀਰਾਂ ਨੂੰ ਜਿਹੜੇ ਨਵੇਂ ਬਣਦੇ ਨੇ, ਜਿਹੜੇ ਜੁੜਦੇ ਨੇ ਇਹਨਾਂ ਗਤੀਵਿਧੀਆਂ ਦੇ ਵਿੱਚ, ਜਿਹੜੇ ਇੰਟਰਸਟ ਰੱਖਦੇ ਨੇ ਕਿ ਮੁਲਕ ਦੇ ਵਿੱਚ ਕੀ ਹੋ ਰਿਹਾ, ਉਹਨਾਂ ਲਈ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੋਚਣੀਆਂ ਬਹੁਤ ਜ਼ਰੂਰੀ ਨੇ ਜੇਕਰ ਉਹ ਇਮਾਨਦਾਰ ਨੇ। ਜੀ ਜੀ, ਤੇ ਇਹਦੇ ਵਿੱਚ ਜਿਵੇਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਜਿਹੜੀ ਪੰਜਾਬ ਦੀ ਸਿਚੁਏਸ਼ਨ ਹੈ ਉਹਨੂੰ ਵੀ ਅਸੀਂ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਥੋੜ੍ਹਾ ਜਿਹਾ ਕਿ ਸਿੱਖ ਜਦੋਂ ਸਟਰਗਲ ਜੋਬਨ ਦੇ ਉੱਤੇ ਸੀ ਪੰਜਾਬ ਦੇ ਵਿੱਚ, ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਸਾਡੇ ਸਾਹਮਣੇ ਆਉਂਦੀਆਂ ਰਹੀਆਂ ਨੇ, ਪਰ ਕੀ ਅੱਜ ਜੇ ਦੇਖਣਾ ਹੋਵੇ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਬੈਠੇ ਹਾਂ, ਉਹੀ ਚੀਜ਼, ਉਹੀ ਜਿਹੜਾ ਪੈਟਰਨ ਹੈ, ਇਹੀ ਜਿਹੜੀ ਖੇਡ ਹੈ, ਇਹ ਇੱਥੇ ਵੀ ਨਹੀਂ ਨਜ਼ਰ ਆਉਂਦੀ? ਜੀ ਬਿਲਕੁਲ ਬਿਲਕੁਲ, ਇਹ ਹੁਣ ਦੀ ਨਹੀਂ, ਜੇ ਖਾਸ ਕਰਕੇ ਕੈਨੇਡਾ ਜਾਂ ਅਮਰੀਕਾ, ਇੰਗਲੈਂਡ ਦੇ ਹਵਾਲੇ ਦੇ ਨਾਲ ਗੱਲ ਕੀਤੀ ਜਾਏ ਕਿ ਇਹ ਜਿਹੜਾ ਇਹਨਾਂ ਦਾ ਪੈਟਰਨ ਹੈ ਦਹਿਸ਼ਤਗਰਦੀ ਦਾ ਔਰ ਇਲਜ਼ਾਮ ਤਰਾਸ਼ੀ ਦਾ ਔਰ ਜਿਹੜੀਆਂ ਆਜ਼ਾਦੀ ਲਈ ਜੂਝ ਰਹੀਆਂ ਧਿਰਾਂ ਨੇ ਉਹਨਾਂ ਨੂੰ ਬਦਨਾਮ ਕਰਨ ਦਾ, ਇਹ 1978 ਤੋਂ ਲਗਾਤਾਰਤਾ ਦੇ ਨਾਲ ਸਰਦਾਰ ਅਮਰਵੀਰ ਸਿੰਘ ਜੀ ਇਹ ਚੱਲਦਾ ਆ ਰਿਹਾ। ਇਹਦਾ ਜ਼ਿਕਰ ਵੀ ਇੱਕ ਕੈਨੇਡਾ ਦੇ ਵਿੱਚ ਛਪੀ ਕਿਤਾਬ ਸੌਫਟ ਟਾਰਗੇਟ ਦੇ ਵਿੱਚ, ਜਿਹੜੀ ਇਨਵੈਸਟੀਗੇਟਿਵ ਜਰਨਲਿਜ਼ਮ ਦਾ ਇੱਕ ਨਮੂਨਾ, ਬਹੁਤ ਤਕੜਾ ਨਮੂਨਾ ਹੈ ਕਿ ਕਿਵੇਂ ਜਿਹੜੀਆਂ ਕੰਮ ਸਰਕਾਰਾਂ ਬਿਲੀਅਨਸ ਡਾਲਰ ਲਾ ਕੇ ਜਾਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਇਮਾਨਦਾਰੀ ਨਹੀਂ ਸੀ ਕਿ ਤੱਥ ਬਾਹਰ ਲਿਆਂਦੇ ਜਾ ਸਕਣ, ਉਹਨਾਂ ਨੇ ਇਹ ਗੱਲਾਂ ਜਿਹੜੀਆਂ ਨੇ ਇਹ ਆਪਣੀ ਕਿਤਾਬ ਸੌਫਟ ਟਾਰਗੇਟ ਦੇ ਵਿੱਚ ਕਾਫੀ ਦੇਰ ਪਹਿਲਾਂ ਲਿਖ ਦਿੱਤੀਆਂ ਸੀ, ਜਦੋਂ ਇਹ ਜਿਹੜੀ ਸੋ ਕਾਲਡ ਜੌਨ ਮੇਅਰ ਇਨਵੈਸਟੀਗੇਸ਼ਨ ਹੋਈ ਆ ਉਦੋਂ ਤੋਂ ਤੁਰੰਤ ਬਾਅਦ। ਸੋ ਆਪਾਂ ਕਿਉਂ ਯਕੀਨ ਕਰ ਸਕਦੇ ਆ ਇਹਨਾਂ ਸਰੋਤਾਂ ਦਾ, ਕਿਉਂਕਿ ਜਿਹੜਾ ਉਸ ਟਾਈਮ ਦਾ ਮੇਨ ਭਾਰਤ ਵੱਲੋਂ ਬਣਾਇਆ ਗਿਆ ਕਲਪਿਟ ਸੀਗਾ ਰਤਨਮਨ ਸਿੰਘ ਮਲਿਕ, ਉਹ ਅੱਜ ਭਾਰਤ ਦੀ ਹੀ ਸਰਕਾਰੀ ਮਹਿਮਾਨ ਨਵਾਜੀ ਜਿਹੜਾ ਉਹ ਮਾਣ ਰਿਹਾ 에ਅਰ ਇੰਡੀਆ ਬੰਬਿੰਗ ਦੇ ਮਾਮਲੇ 'ਚ। ਜੀ ਬਿਲਕੁਲ ਬਿਲਕੁਲ, ਇਹ ਹੁਣ ਤੁਸੀਂ ਦੇਖੋ ਵੀ ਗੇਮ ਕਦੋਂ ਦੀ ਕਿੱਧਰ ਨੂੰ ਘੁਮਾ ਕੇ ਕਿੱਥੇ ਲੈ ਕੇ ਆਏ ਆ। ਔਰ 329 ਬੇਗੁਨਾਹਾਂ ਦਾ ਕਾਤਲ ਜਿਹੜਾ ਸੋ ਕਾਲ, ਜਿਹੜਾ ਭਾਰਤ ਵੱਲੋਂ ਉਹਨੂੰ ਮੁੱਖ ਦੋਸ਼ੀ ਐਲਾਨਿਆ ਗਿਆ ਅਜੇ ਤੱਕ, ਉਸ ਬੰਦੇ ਨੂੰ ਕਿਵੇਂ ਸਰਕਾਰੀ ਸਹੂਲਤਾਂ ਦੇ ਕੇ ਉੱਥੇ ਉਹਦੇ ਕੋਲੋਂ ਖਾਲਿਸਤਾਨ ਦੇ ਖਿਲਾਫ ਵੀ ਗੱਲਾਂ ਕਰਵਾਈਆਂ ਜਾ ਰਹੇ ਨੇ। ਸੋ ਇਹ ਇੱਕ ਪੈਟਰਨ ਹੈ, ਜੇ ਇਹਨੂੰ ਆਪਾਂ ਸ਼ੁਰੂ ਤੋਂ ਐਂਡ ਤੱਕ ਦੇਖੀਏ ਤਾਂ ਸਮਝਣਾ ਕੋਈ ਮੁਸ਼ਕਲ ਨਹੀਂ ਹੋਏਗਾ। ਔਰ ਅੱਜ ਦੀ ਜੇ ਅਸੀਂ ਗੱਲ ਕਰੀਏ, ਅੱਜ ਵੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿੰਨੀ ਦਖਲ ਅੰਦਾਜ਼ੀ ਹੈ ਭਾਰਤ ਵਰਗੇ ਮੁਲਕਾਂ ਦੀ ਕਿ ਇੱਥੇ ਕੋਈ ਵੀ ਸਿਰਫ ਸਿੱਖ ਹੀ ਨਹੀਂ, ਇੱਥੇ ਕੋਈ ਵੀ ਐਸਾ ਜਿਹੜਾ ਨੁਮਾਇੰਦਾ ਕੋਈ ਕਿਸੇ ਵੀ ਪਾਰਟੀ ਦਾ ਜਿਹੜਾ ਚੋਣ ਲੜ ਰਿਹਾ ਜਿਹਦੀ ਥੋੜੀ ਬਹੁਤੀ ਵੀ ਹਮਦਰਦੀ ਸਿੱਖਾਂ ਦੇ ਕੌਜ਼ ਦੇ ਨਾਲ ਜਾਂ ਹਿਊਮਨ ਰਾਈਟਸ ਕੌਜ਼ ਦੇ ਨਾਲ, ਜਿਹੜਾ ਸਮਝਦਾ ਕਿ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਾਂ ਘੱਟ ਗਿਣੀਆਂ ਕਿਰਤੀਆਂ ਦੀ ਇੰਡੀਆ ਦੇ ਵਿੱਚ ਜੈਨੋਸਾਈਡ ਲਗਾਤਾਰਤਾ ਦੇ ਨਾਲ ਹੋ ਰਹੀ ਹੈ, ਉਹਦੇ ਤੇ ਸਟੈਂਡ ਜਿਹੜਾ ਉਹ ਲਿਆ ਜਾਣਾ ਚਾਹੀਦਾ। ਉਸ ਹਰ ਇੱਕ ਇਨਸਾਨ ਨੂੰ, ਹਰ ਇੱਕ ਪੋਲੀਟੀਸ਼ੀਅਨ ਨੂੰ, ਹਰ ਇੱਕ ਪੱਤਰਕਾਰ ਨੂੰ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਜਿਹੜਾ ਫਰਾਡ ਪ੍ਰਚਾਰ ਦਾ, ਜਿਹੜਾ ਪ੍ਰੋਪੋਗੰਡਾ ਦਾ ਹਿੱਸਾ ਬਣਾਇਆ, ਕਿਵੇਂ ਇਲੈਕਸ਼ਨ ਦੇ ਵਿੱਚ ਵੀ, ਅਸੀਂ ਨਹੀਂ ਕਹਿ ਰਹੇ ਇੱਥੇ ਦੀਆਂ ਖੂਫੀਆ ਏਜੰਸੀਆਂ ਖਾਸ ਕਰਕੇ ਕੈਨੇਡਾ ਦੀਆਂ, ਔਰ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਸਾਹਿਬ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਸਪੀਚ ਹੈ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਚੱਲਦੀ ਹੋਈ ਕਾਰਵਾਈ ਦੇ ਵਿੱਚ, ਕਿ ਕਿਵੇਂ ਭਾਰਤ ਜਿਹੜਾ ਉਹ ਇੰਡੀਆ ਦੇ ਸਿਸਟਮ ਨੂੰ ਜਿਹੜਾ ਉਹ ਗੰਧਲਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਹ ਸਾਰੇ ਜਿਹੜੇ ਘਟਨਾਕ੍ਰਮ ਨੇ ਸਾਨੂੰ ਬਿਲਕੁਲ ਇਹ ਵਾਚਣੇ ਚਾਹੀਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਸੋਚ ਰੱਖਣ ਵਾਲੇ
ਮੁਲਕ ਨੇ ਜਾਂ ਪਾਰਟੀਆਂ ਨੇ, RSS BJP ਵਰਗੀਆਂ ਜਾਂ ਕਾਂਗਰਸ ਵਰਗੀਆਂ ਜਿਹੜੀਆਂ ਸਿੱਖਾਂ ਦੀਆਂ ਕਾਤਲ ਨੇ, ਇਹਨਾਂ ਦੇ ਨਾਲ ਸਾਡਾ ਵਾਹ ਹੈ। ਔਰ ਸਾਨੂੰ ਜਿਹੜਾ ਬਜਾਏ ਇਸ ਦੇ ਕਿ ਆਪਣੇ ਹੀ ਭਰਾਵਾਂ ਦਾ ਜਿਹੜਾ ਸਾਡੀ ਕੌਮ ਲਈ ਕੰਮ ਕਰ ਰਹੇ ਨੇ ਉਹਨਾਂ ਦੀਆਂ ਲੱਤਾਂ ਖਿੱਚਣ ਨਾਲੋਂ ਅਸੀਂ ਅੱਖਾਂ ਖੋਲੀਏ ਤੇ ਦੇਖੀਏ ਕਿ ਦੁਨੀਆ ਦੇ ਵਿੱਚ ਕੀ ਵਰਤਾਰਾ ਚੱਲ ਰਿਹਾ। ਜੀ ਤੇ ਜੇ ਦਵਿੰਦਰ ਸਿੰਘ ਦੇ ਕੇਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖਿਆ ਜਾਵੇ ਜਾਂ ਉਸ ਦੇ ਬਿਹਾਈਂਡ ਇਹ ਸਾਰਾ ਜਿਹੜਾ ਘਟਨਾਕ੍ਰਮ ਦੇ ਬਿਹਾਈਂਡ ਜੋ ਚੱਲ ਰਿਹਾ ਹੈ, ਜਿਹਦੇ ਤੇ ਸਵਾਲ ਉੱਠ ਰਹੇ ਨੇ ਪਰ ਜਵਾਬ ਨਹੀਂ ਲੱਭ ਰਹੇ, ਤੇ ਕਿਵੇਂ ਦੇਖਦੇ ਹੋ ਇਹਨੂੰ ਵੀ ਜਿਹੜਾ ਏਜੰਸੀਆਂ ਦਾ ਪੈਟਰਨ ਹੈ ਉਹ ਕੀ ਹੈ? ਵੀ ਸਾਰੀ ਜਿਹੜੀ ਖੇਡ ਹੈਗੀ ਹੈ ਇਹ ਆਮ ਤੌਰ ਤੇ ਕਿਹਾ ਜਾਂਦਾ ਵੀ ਉਹ ਦਿੱਲੀ ਦੇ ਵਿੱਚੋਂ ਚਲਾਈ ਜਾਂਦੀ ਹੈ, ਤੇ ਜਿਹੜੇ ਇੰਟੈਲੀਜੈਂਸ ਦੇ ਹੈੱਡ ਹੈਗੇ ਆ ਅਜੀਤ ਡੋਵਲ ਦੇ ਜਿਹੜੇ ਤਾਰ ਨੇ ਉਹ ਸਬੰਧ ਸਿੱਧੇ ਇਸ ਪਾਰਟ ਦੇ ਵਿੱਚ ਜਾਂ ਇਸ ਐਗਜ਼ਾਮਪਲ ਦੇ ਵਿੱਚ ਜੇ ਕਹਿਣਾ ਹੋਵੇ ਵੀ ਉਹ ਕਿਤੇ ਨਾ ਕਿਤੇ ਦਵਿੰਦਰ ਸਿੰਘ ਦੇ ਨਾਲ ਜੁੜਦੇ ਆ। ਇਹਨੂੰ ਕਿਵੇਂ ਤੁਸੀਂ ਐਕਸਪਲੇਨ ਕਰਦੇ ਹੋ ਇਸ ਨੂੰ? ਸਰਦਾਰ ਅਮਰਵੀਰ ਸਿੰਘ ਜੀ, ਦਲਵਿੰਦਰ ਸਿੰਘ ਹੀ ਨਹੀਂ, ਅਸੀਂ ਇੱਕ ਨਾਂ ਇੱਥੇ ਹੋਰ ਜ਼ਿਕਰ ਕਰ ਦਈਏ ਕਿ SP ਸਲਵਿੰਦਰ ਸਿੰਘ, ਜਿਹੜਾ ਪੰਜਾਬ ਦੇ ਵਿੱਚ ਵੀ ਹਥਿਆਰਾਂ ਦੀ ਖੇਪ ਦੇ ਨਾਲ ਬੰਦਿਆਂ ਨੂੰ ਉੱਥੋਂ ਟਰਾਂਸਪੋਰਟ ਕਰਾਉਂਦਾ ਹੋਇਆ ਆਪਣੇ ਬਾਰਡਰ ਤੋਂ ਉਹ ਫੜਿਆ ਗਿਆ। ਉਹ ਇਹ ਕੋਈ ਪੁਰਾਣੀ ਗੱਲ ਨਹੀਂ ਹੈ, ਇਹਨੂੰ ਮੇਰਾ ਖਿਆਲ ਆ ਮਸੀਂ 1 ਜਾਂ 1.5 ਸਾਲ ਹੋਇਆ ਹੋਏਗਾ। ਸੋ ਇਹ ਜਿਹੜਾ ਪੈਟਰਨ ਹੈ ਹੁਣ ਕਿਵੇਂ ਔਰ ਇੱਕ ਹੋਰ ਆ, ਪਿਛਲੇ ਹਫ਼ਤੇ ਵੀ ਨਿਊਜ਼ ਆਈ ਸੀ ਕਿ ਮਿਲਟਰੀ ਦੇ ਬੰਦੇ ਕਿਵੇਂ ਇਨਵੋਲਵ ਨੇ ਡਰੋਨਸ ਦੇ ਰਾਹੀਂ ਪਾਕਿਸਤਾਨ ਤੋਂ ਹਥਿਆਰ ਇੱਧਰ ਮੰਗਾਉਣ ਦੇ ਵਿੱਚ। ਇਹ ਸਾਰੀ ਜਿਹੜੀ ਆ ਮਿਲੀ ਭੁਗਤੀ ਜਿਹੜੀ ਇਹ ਹੈਗੀ ਆ, ਇਹ ਕਿਵੇਂ ਮੰਨਿਆ ਜਾ ਸਕਦਾ ਕਿ SP ਰੈਂਕ ਦੇ ਬੰਦੇ, DSP ਰੈਂਕ ਦੇ ਬੰਦੇ ਜਿਹੜੇ ਸ਼ਰੇਆਮ ਆਪਣੀਆਂ ਗੱਡੀਆਂ ਦੇ ਵਿੱਚ ਹਥਿਆਰ ਔਰ ਅਖੌਤੀ ਅੱਤਵਾਦੀਆਂ ਨੂੰ ਜਿਹੜੇ ਇੱਧਰ ਉੱਧਰ ਕਰਦੇ ਨੇ, ਉਹਨਾਂ ਨੂੰ ਟਰਾਂਸਪੋਰਟ ਕਰਦੇ ਨੇ, ਇਹ ਕਿਵੇਂ ਹੋ ਸਕਦਾ ਕਿ ਜਿਹੜਾ ਭਾਰਤ ਲੋਕਾਂ ਦੇ WhatsApp ਤੱਕ ਵੀ ਫਰੋਲ ਕੇ ਵੇਖਦਾ, ਕਿਸੇ ਨੇ ਕੋਈ 2020 ਲਿਖਿਆ ਜਾਂ ਖਾਲਿਸਤਾਨ ਲਿਖਿਆ, ਉਹਨਾਂ ਦੇ ਪਰਚੇ ਬਣ ਜਾਂਦੇ ਨੇ। ਇਹਨਾਂ ਦੀ ਮਸ਼ੀਨਰੀ ਦੇ ਐਡੇ ਵੱਡੇ ਪੁਰਜੇ ਜਦੋਂ ਇਸ ਸਭ ਦੇ ਵਿੱਚ ਇਨਵੋਲਵ ਹੈ। ਔਰ ਸਰਦਾਰ ਅਮਰਵੀਰ ਸਿੰਘ ਜੀ, ਯਾਦ ਰਹੇ ਕਿ ਇਹ ਸਿਰਫ ਉਹ 9 ਨੇ ਜਿਹੜੇ ਫੜੇ ਗਏ ਨੇ, ਇਹ ਸਿਰਫ ਉਹ 9 ਨੇ ਜਿਹੜੇ ਫੜੇ ਗਏ ਨੇ। ਹਜੇ ਪਰਦੇ ਦੇ ਪਿੱਛੇ ਕੀ ਕੁਝ ਚੱਲ ਰਿਹਾ ਇਹ ਜਿਹੜਾ ਕਾਬਲੇ ਗੌਰ ਹੈ। ਔਰ ਇਹ ਕੋਈ ਇਹਦੇ 'ਚ ਹੈਰਾਨੀ ਨਹੀਂ ਹੋਵੇਗੀ ਕਿ ਭਵਿੱਖ ਦੇ ਵਿੱਚ ਵੀ ਐਸੀਆਂ ਜਿਹੜੀਆਂ ਗੱਲਾਂ ਨੇ ਉਹ ਹੋਰ ਵੀ ਸਾਹਮਣੇ ਆ ਸਕਦੀਆਂ ਨੇ। ਜੀ ਇਹਦੇ ਵਿੱਚ ਸਾਰੇ ਇਸ ਮਾਮਲੇ ਦੇ ਵਿੱਚ ਜੇ ਪੰਜਾਬ ਨੂੰ ਸੈਂਟਰ ਰੱਖ ਕੇ ਦੇਖਣਾ ਹੋਵੇ ਤੇ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਸਿਆਸਤ ਚੱਲ ਰਹੀ ਹੈ ਜਾਂ ਜਿਹੜੀ ਸਿੱਖ ਸਿਆਸਤ ਹੈਗੀ ਹੈ, ਪਿਛਲੇ ਸਮੇਂ ਦੇ ਵਿੱਚ ਕਿਵੇਂ ਜਿਹੜੇ ਸਿੱਖ ਆਗੂ ਬਾਹਰੋਂ ਜਿਨ੍ਹਾਂ ਦਾ ਸੰਬੰਧ ਖਾਲਿਸਤਾਨ ਨਾਲ ਦੱਸ ਕੇ ਜਿਹੜੇ ਐਕਟਿਵ ਵੀ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਦਾ ਭਾਰਤ ਦੇ ਵਿੱਚ ਜਾਣਾ ਤੇ ਇਹ ਸਾਰੇ ਪਾਰਟ ਦਾ ਇੰਡੀਅਨ ਗਵਰਨਮੈਂਟ ਦੇ ਹੱਕ ਦੇ ਵਿੱਚ ਭੁਗਤਣਾ ਉਹਨਾਂ ਦਾ, ਇਹਨੂੰ ਜੇ ਪੰਜਾਬ ਸੈਂਟਰਿਕ ਦੇਖਣਾ ਹੋਵੇ ਤੇ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਖੇਡ ਚੱਲ ਰਹੀ ਹੈ ਕਿਸ ਲੈਵਲ ਤੇ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਲਈ ਇਸ ਦੇ ਵਿੱਚੋਂ ਕੀ ਜਿਹੜਾ ਚੈਲੰਜ ਹੈ ਉਹ ਨਿਕਲ ਕੇ ਸਾਹਮਣੇ ਆ ਸਕਦਾ? ਸਰਦਾਰ ਅਮਰਵੀਰ ਸਿੰਘ ਜੀ, ਜੇ ਅਸੀਂ ਖਾਸ ਕਰਕੇ ਪੰਜਾਬ ਜਾਂ ਸਿੱਖਾਂ ਦੇ ਹਵਾਲੇ ਦੇ ਨਾਲ ਗੱਲ ਕਰਨੀ ਹੋਵੇ, ਜੇ ਅਸੀਂ ਵੇਖੀਏ ਕਿ ਇਹ ਕੌਣ ਬੰਦੇ ਨੇ ਜਿਹੜੇ ਵਾਪਸ ਜਾ ਕੇ ਸਰਕਾਰੀ ਖੇਡ ਰਹੇ ਨੇ, ਜੇ ਅਸੀਂ ਤਰਤੀਬ ਵਾਈਜ਼ ਇਸ ਘਟਨਾ ਨੂੰ ਵੇਖਣਾ ਹੋਵੇਗਾ ਤਾਂ ਇਹ ਜਿਹੜਾ ਬੜੀ ਆਸਾਨੀ ਦੇ ਨਾਲ ਗੇਮ ਸਮਝ ਆ ਸਕਦੀ ਹੈ ਕਿ ਇਹ ਜਿਹੜੇ ਪੁਰਜੇ ਨੇ ਭਾਰਤੀ ਮਸ਼ੀਨਰੀ ਦੇ, ਜਿਹੜੇ ਗੱਦਾਰ ਨੇ ਕੌਮ ਦੇ, ਇਹ ਉਦੋਂ ਐਕਟੀਵੇਟ ਹੁੰਦੇ ਨੇ ਜਦੋਂ ਸਰਕਾਰਾਂ ਨੂੰ ਇਹਨਾਂ ਦੀ ਲੋੜ ਹੁੰਦੀ ਹੈ। ਹੁਣ ਤੁਸੀਂ ਦੇਖ ਲਓ, ਜਿੰਨੇ ਵੀ ਬੰਦੇ ਜਾ ਕੇ ਉੱਥੇ ਲੈਕਚਰ ਦੇ ਰਹੇ ਮੀਡੀਆ ਦੇ ਵਿੱਚ ਕਿ ਹੁਣ ਖਾਲਿਸਤਾਨ ਦੀ ਲੋੜ ਨਹੀਂ ਹੈ, ਇਹਨਾਂ ਦੀ ਜੇ ਪਿਛਲੇ 20-25 ਸਾਲ ਕਾਰਗੁਜ਼ਾਰੀ ਦੇਖੀਏ ਤਾਂ ਇਹਨਾਂ ਦੀ ਖਾਲਿਸਤਾਨ ਦੇ ਪੱਖ ਦੇ ਵਿੱਚ ਐਕਟੀਵਿਟੀ ਜ਼ੀਰੋ ਹੈ। ਭਾਵ ਕਿ ਜਦੋਂ ਇਹਨਾਂ ਦੀ ਲੋੜ ਸੀ ਸਰਕਾਰਾਂ ਨੇ ਇਹਨਾਂ ਨੂੰ ਵਰਤਿਆ, ਉਸ ਤੋਂ ਬਾਅਦ ਇਹ ਪੁਰਜੇ ਡੈਡ ਕਰ ਦਿੱਤੇ ਗਏ। ਅੱਜ ਫੇਰ ਉਹਨਾਂ ਨੂੰ ਜਿਹੜੀ ਲੋੜ ਹੈ ਸਰਕਾਰਾਂ ਨੂੰ ਉਹ ਆਣ ਖੜੀ ਹੈ ਔਰ ਇਹਨਾਂ ਨੂੰ ਇੱਕ ਇੱਕ ਕਰਕੇ ਕਿਵੇਂ ਸਰੈਂਡਰ ਕਰਵਾਇਆ ਜਾ ਰਿਹਾ ਦੁਬਾਰਾ, ਤਾਂ ਕਿ ਜਿਹੜੀ ਇੱਕ ਕੌਮੀ ਆਜ਼ਾਦੀ ਦੀ ਸੰਘਰਸ਼ ਦੀ ਇੱਕ ਨਵੀਂ ਲਹਿਰ ਉੱਠ ਖੜੀ ਹੋਈ ਹੈ। ਕਿਉਂਕਿ ਜਿਹੜੀ ਜਵਾਨੀ ਇਹਨਾਂ ਨੇ ਖਤਮ ਕਰ ਦਿੱਤੀ ਸੀ, ਪਰਿਵਾਰਾਂ ਨੂੰ ਇਹਨਾਂ ਨੇ ਦਹਿਸ਼ਤ ਦੇ ਵਿੱਚ ਰੱਖਿਆ ਸੀ, ਉਹ ਸਮਾਂ ਬੀਤ ਜਾਣ ਦੇ ਬਾਅਦ ਦੂਜੀ ਦਾ ਤੀਜੀ ਪੀੜ੍ਹੀ ਅੱਜ ਫੇਰ ਪੰਜਾਬ ਦੀ ਆਜ਼ਾਦੀ ਲਈ ਜਦੋਂ ਉੱਠ ਖੜੀ ਹੋਈ ਹੈ, ਇਹਨਾਂ ਨੇ ਇਹ ਜਿਹੜੇ ਆਪਣੇ ਸਰਕਾਰੀ ਪੁਰਜੇ ਨੇ ਉਹ ਇੱਕ ਵਾਰ ਫੇਰ ਐਕਟੀਵੇਟ ਕੀਤੇ ਨੇ। ਸੋ ਜ਼ਰੂਰ ਸਾਨੂੰ ਆਪਣੇ ਆਲੇ ਦੁਆਲੇ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਕਿਹੜਾ ਬੰਦਾ ਕੌਮ ਨੂੰ ਲੀਡ ਕਰ ਰਿਹਾ, ਉਹਦਾ ਕੀ ਕਿਰਦਾਰ ਹੈ ਔਰ ਕੀ ਉਹਦੀ ਕਾਰਗੁਜ਼ਾਰੀ ਹੈ, ਤਾਂ ਕਿ ਜਿਹੜਾ ਇਸ ਗੇਮ ਨੂੰ ਆ ਇਹਦੇ ਚੰਗਲ ਤੋਂ ਆਉਣ ਤੋਂ ਪਹਿਲਾਂ ਜਿਹੜਾ ਇਲਾਜ ਆ ਕੋਈ ਨਾ ਕੋਈ ਕੀਤਾ ਜਾ ਸਕੇ। ਸੋ ਇਹ ਇੱਕ ਸਬਕ ਵੀ ਹੁੰਦੇ ਨੇ ਕੌਮਾਂ ਦੇ ਲਈ ਕਿ ਅਸੀਂ ਕਿਵੇਂ ਨਿਸ਼ਾਨਦੇਹੀ ਹੈ ਜਿਹੜੀ ਉਹ ਪੰਥ ਦੇ ਜਿਹੜੇ ਗੱਦਾਰ ਨੇ ਉਹਨਾਂ ਦੀ ਕਰਨੀ ਹੈ।
ਜੀ ਬਿਲਕੁਲ, ਜਾਂਦੇ ਜਾਂਦੇ ਮੈਂ ਬਾਹਰਲੇ ਹਵਾਲੇ ਨਾਲ ਅਸੀਂ ਜਿੱਥੇ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਹਾਂ, ਇੱਥੇ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਜਾਂ ਇੱਥੇ ਜੋ ਸਿੱਖ ਗਤੀਵਿਧੀਆਂ ਹੈਗੀਆਂ ਨੇ ਉਹਦੇ ਵਿੱਚ ਅਸੀਂ ਇੰਟਰਫੀਰੈਂਸ ਦੀ ਗੱਲ ਹਮੇਸ਼ਾ ਕਰਦੇ ਹਾਂ। ਇੰਟੈਲੀਜੈਂਸ ਨੈਟਵਰਕ ਦਾ ਕਿਸ ਲੈਵਲ ਤੇ ਜਾ ਕੇ ਜਰਮਨੀ ਦੇ ਵਿੱਚ ਵੀ ਸਾਡੇ ਸਾਹਮਣੇ ਆਇਆ ਇੱਕ ਕੇਸ ਕਿ ਉੱਥੇ ਕਿਵੇਂ ਇੱਕ ਜਿਹੜਾ ਕਪਲ ਹੈਗਾ ਉਹ ਸਿੱਖਾਂ ਦੀ ਕਸ਼ਮੀਰੀਆਂ ਦੀ ਜਿਹੜੀ ਜਾਸੂਸੀ ਹੈ ਉਹ ਕਰਦਾ ਫੜਿਆ ਜਾਂਦਾ, ਉਹਨੂੰ ਉੱਥੇ ਇੰਡਾਈਟਮੈਂਟ ਹੋਈ ਹੈ, ਕੋਰਟ ਦੇ ਵਿੱਚ ਜਿਹੜਾ ਕੇਸ ਹੈਗਾ ਉਹ ਗਿਆ। ਸੋ ਇਦਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਇੱਥੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਵੀ ਮੌਜੂਦ ਨੇ ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜੀ ਬਿਲਕੁਲ ਅਮਰਵੀਰ ਸਿੰਘ ਜੀ, ਸਾਨੂੰ ਇਹ ਵੇਖਣਾ ਪਏਗਾ ਕਿ ਕਿਵੇਂ ਸਾਡੇ ਜਿਹੜੇ ਬੰਦੇ ਨੇ ਉਹ ਖਾਲਿਸਤਾਨ ਦੇ ਨਾਅਰੇ ਮਾਰਦੇ ਜਿਹੜੀ ਇਹ ਲਹਿਰ ਹੈ ਇਹਦੀ ਜਿਹੜੀ ਪੈਰਵਾਈ ਕਰਦੇ ਕਿਵੇਂ ਇੱਕਦਮ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਭਾਰਤੀ ਸਫਾਰਤਖਾਨਿਆਂ ਦੇ ਕੌਂਸਲੇਟਾਂ ਦੇ ਨਾਲ ਜਾਂ ਐਮਬੈਸਡਰਾਂ ਦੇ ਨਾਲ ਨਸ਼ਰ ਹੋ ਜਾਂਦੀਆਂ ਨੇ, ਕਿਵੇਂ ਉਹਨਾਂ ਦੀ ਟੋਨ ਆ ਜਿਹੜੀ ਗੁਰਦੁਆਰਿਆਂ ਦੇ ਵਿੱਚ ਇੱਕਦਮ ਬਦਲ ਜਾਂਦੀ ਆ। ਸੋ ਇਹ ਜਿਹੜਾ ਪੈਟਰਨ ਆ ਇਹ ਸਮਝਣਾ ਔਖਾ ਨਹੀਂ ਆ, ਪਰ ਸਾਨੂੰ ਇਹ ਚਾਹੀਦਾ ਕਿ ਅਸੀਂ ਜਿਹੜਾ ਹਾਥੀ ਦੀ ਚਾਲ ਆ ਜਿਹੜੀ ਉਹ ਆਪਣੇ ਨਿਸ਼ਾਨੇ ਵੱਲ, ਕੌਮ ਦੇ ਮਿੱਥੇ ਹੋਏ ਖਾਲਿਸਤਾਨ ਦੇ ਨਿਸ਼ਾਨੇ ਵੱਲ ਜਿਹੜੇ ਆ ਉਹ ਸਾਨੂੰ ਬਰਕਰਾਰ ਰੱਖਣੀ ਚਾਹੀਦੀ ਆ। ਔਰ ਅਜਿਹੀਆਂ ਜਿਹੜੀਆਂ ਵੱਡੇ ਘਟਨਾਕ੍ਰਮ ਨੇ ਕੌਮਾਂ ਨੂੰ ਬਦਨਾਮ ਕਰਨ ਦੇ, ਕੌਮਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾਉਣ ਦੇ, ਨਸਲਕੁਸ਼ੀਆਂ ਕਰਨ ਦੇ, ਉਹ ਉਸੇ ਵਕਤ ਸਰਕਾਰਾਂ ਵੱਲੋਂ ਜਿਹੜੇ ਆਰੰਭੇ ਜਾਂਦੇ ਆ ਜਦੋਂ ਸਰਕਾਰਾਂ ਨੂੰ ਇਹ ਭਿਣਕ ਪੈ ਜਾਏ ਕਿ ਇਹਨਾਂ ਦੀ ਮੰਜ਼ਿਲ ਹੁਣ ਨੇੜੇ ਆ, ਇਹ ਸਾਡਾ ਜਿਹੜਾ ਇਹ ਝੂਠ ਦਾ ਬਣਾਇਆ ਹੋਇਆ ਕਿਲਾ ਇਹਨੂੰ ਬਹੁਤ ਦੇਰ ਖੜਾ ਨਹੀਂ ਰਹਿਣ ਦੇਣਗੇ। ਸੋ ਇਹ ਪੋਜ਼ਿਟਿਵ ਵੀ ਹੈ ਸਾਡੇ ਲਈ ਕਿ ਜਿਹੜੀਆਂ ਸਰਕਾਰਾਂ ਸਾਡੀ ਲਹਿਰ ਨੂੰ, ਸਾਡੀ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਦੇ ਲਈ ਇਸ ਹੱਦ ਤੱਕ ਗਿਰ ਸਕਦੀਆਂ ਨੇ, ਇਸ ਹੱਦ ਤੱਕ ਆਪਣੇ ਜਿਹੜੇ ਪੁਰਜੇ ਨੇ ਐਕਟੀਵੇਟ ਕਰ ਸਕਦੇ ਨੇ, ਤਾਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਕਿ ਅਸੀਂ ਹਨੇਰੇ ਦੇ ਵਿੱਚ ਟੱਕਰਾਂ ਨਹੀਂ ਮਾਰ ਰਹੇ। ਸਾਡੀ ਜਿਹੜੀ ਮੰਜ਼ਿਲ ਆ ਇਹਨਾਂ 35 ਸਾਲਾਂ ਦੇ ਵਿੱਚ ਬਹੁਤ ਕਰੀਬ ਆਈ ਹੈ ਔਰ ਵਾਹਿਗੁਰੂ ਕਰਨਗੇ ਕਿ ਛੇਤੀ ਹੀ ਕੌਮ ਨੂੰ ਜਿਹੜੀ ਆ, ਸਿਰਫ ਸਿੱਖ ਕੌਮ ਨੂੰ ਨਹੀਂ, ਉਸ ਭਾਰਤ ਦੀ ਗੁਲਾਮੀ ਦੇ ਵਿੱਚ ਕੈਦ ਸਾਰੀਆਂ ਹੀ ਘੱਟ ਗਿਣਤੀਆਂ ਨੂੰ, ਸਾਰੇ ਹੀ ਨੇਸ਼ਨਸ ਨੂੰ ਜਿਹੜਾ ਇਹਨਾਂ ਨੇ ਜਿਹਨਾਂ ਦੀਆਂ ਰਿਆਸਤਾਂ ਦੱਬ ਕੇ ਕੌਮਾਂ ਦੀਆਂ ਇਹਨਾਂ ਨੇ ਆਪਣਾ ਇੱਕ ਅਖੌਤੀ ਢਗਵੰਜ ਜਿਹਾ ਰਾਸ਼ਟਰਵਾਦ ਦਾ ਬਣਾਇਆ ਹੋਇਆ, ਉਹਨਾਂ ਨੂੰ ਆਜ਼ਾਦੀ ਮਿਲੇਗੀ। ਔਰ ਜਿਹੜਾ ਖਾਲਸਾ ਸਿੱਖ ਪੰਥ ਹੈ ਉਹ ਇਸ ਲੜਾਈ ਦੇ ਵਿੱਚ ਮੋਹਰੀ ਭੂਮਿਕਾ ਹਮੇਸ਼ਾ ਨਿਭਾਉਂਦਾ ਆਇਆ ਤੇ ਨਿਭਾਉਂਦਾ ਰਹੇਗਾ ਔਰ ਸਿੱਖਾਂ ਨੂੰ ਗੁਰਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ। ਜੀ ਅਮਨਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਜੀ। ਮੈਂ ਅਖੀਰ ਦੇ ਵਿੱਚ ਇੱਕ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਸਰਦਾਰ ਅਮਰਵੀਰ ਸਿੰਘ ਜੀ, ਅੱਜ ਜਿਹੜੀਆਂ ਲੜਾਈਆਂ ਨੇ ਬਹੁਤਾਤ ਦੇ ਵਿੱਚ ਮੀਡੀਆ ਦੇ ਵਿੱਚ ਇਹਨਾਂ ਦੇ ਰਿਜ਼ਲਟ ਨੇ ਜਿਹੜੇ ਉਹ ਡਿਸਾਈਡ ਹੁੰਦੇ ਨੇ ਕਿ ਤੁਸੀਂ ਜਿਹੜੀ ਆਪਣੀ ਆਵਾਜ਼ ਹੈ ਉਹ ਕਿੱਥੇ ਤੱਕ ਤੇ ਕਿੰਨੇ ਲੋਕਾਂ ਤੱਕ ਪਹੁੰਚਾ ਸਕਦੇ ਹੋ। ਔਰ ਅਸੀਂ ਧੰਨਵਾਦੀ ਵੀ ਹਾਂ TV 84 ਦੇ ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਨੂੰ, ਸਿੱਖ ਕੌਮ ਦੀ ਤੇ ਘੱਟ ਗਿਣਤੀਆਂ ਦੀ ਆਜ਼ਾਦੀ ਦੀ ਲੜਾਈ ਦੀ ਆਵਾਜ਼ ਨੂੰ ਜਿਹੜੀ ਹੈ ਇਹ ਬੁਲੰਦ ਰੱਖਿਆ ਹੋਇਆ। ਔਰ ਇਸੇ ਸਬੰਧ ਦੇ ਵਿੱਚ ਕੈਨੇਡਾ ਦੇ ਵਿੱਚ 1 ਫਰਵਰੀ ਨੂੰ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਵੱਲੋਂ ਇੱਕ TV 84 ਦੀ ਹੈਲਪ ਦੇ ਲਈ ਇੱਕ ਫੰਡ ਰੇਜ਼ ਜਿਹੜਾ ਉਹ ਰੱਖਿਆ ਗਿਆ। 1 ਫਰਵਰੀ ਨੂੰ ਸ਼ਾਮ ਨੂੰ 6 ਵਜੇ ਮੇਰਾ ਖਿਆਲ ਪੋਸਟਰ ਵੀ ਲਗਾਤਾਰਤਾ ਦੇ ਨਾਲ ਉਹਦੇ ਜਿਹੜੇ ਨੇ ਉਹ TV 84 ਤੇ ਸ਼ੋ ਹੋ ਰਹੇ ਨੇ ਵੈਨਿਊ ਵਗੈਰਾ ਤੇ। ਔਰ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਦੇ ਨਾਲ ਗੱਲਬਾਤ ਕਰਨ ਦੇ ਲਈ ਜਾਂ ਹੋਰ ਇਸ ਪ੍ਰੋਗਰਾਮ ਦੇ ਲਈ ਜਿਹੜੀ ਹੈ ਜਾਣਕਾਰੀ ਲੈਣ ਦੇ ਲਈ ਉਹਨਾਂ ਦਾ ਨੰਬਰ 905 455 9999। ਕਿਸੇ ਵੀ ਤਰ੍ਹਾਂ ਦਾ ਸਹਿਯੋਗ ਜਾਂ ਸੁਝਾਅ ਦੇਣ ਲਈ ਤੁਸੀਂ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਨੂੰ ਜਿਹੜਾ ਕੰਟੈਕਟ ਕਰ ਸਕਦੇ ਹੋ। ਔਰ ਇਹ ਸਾਡਾ ਫਰਜ਼ ਬਣ ਜਾਂਦਾ ਕਿ ਇਹ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਸ਼ਮੂਲੀਅਤ ਵੀ ਕਰੀਏ ਔਰ ਆਪਣਾ ਸਹਿਯੋਗ ਵੀ ਦਈਏ ਤਾਂ ਕਿ ਹੱਕ ਸੱਚ ਦੀ ਤੇ ਇਨਸਾਫ ਦੀ ਗੱਲ ਨੂੰ ਇਸੇ ਤਰ੍ਹਾਂ ਬੁਲੰਦ ਰੱਖਿਆ ਜਾ ਸਕੇ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਨਵੀਰ ਸਿੰਘ ਜੀ। ਫਤਿਹ ਦੀ ਸਾਂਝ ਭਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਜ਼, ਉਮੀਦ ਕਰਦੇ ਹਾਂ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੁਸੀਂ ਆਪਣੀ ਫੀਡਬੈਕ ਵੀ ਸਾਨੂੰ ਭੇਜ ਸਕਦੇ ਹੋ। ਸੋ ਜਿਵੇਂ ਮਨਵੀਰ ਸਿੰਘ ਹੋਰਾਂ ਨੇ ਦੱਸਿਆ, ਜਿਹੜਾ ਫੰਡਰੇਜ਼ਰ ਦੀ ਗੱਲ ਕੀਤੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਜਿਹੜੀ ਡੀਟੇਲਡ ਜਾਣਕਾਰੀ ਹੈ ਉਹ TV 84 ਦੇ ਪਲੇਟਫਾਰਮ ਤੋਂ ਤੁਹਾਡੇ ਨਾਲ ਅਸੀਂ ਸਾਂਝੀ ਜ਼ਰੂਰ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।